ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਪਿਛਲੇ ਫਰਾਈਡੇ ਅਸੀਂ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਜਿਹੜੇ ਵਿਊਅਰ ਨੇ ਜਤਿੰਦਰ ਸਿੰਘ ਜੀ, ਉਹਨਾਂ ਦੀ ਲਿਖਤ ਜਿਹੜੀ ਸਾਂਝੀ ਕੀਤੀ ਸੀ, ਔਰ ਜਿਸ ਵਿੱਚ ਉਹਨਾਂ ਨੇ ਖਾਲਿਸਤਾਨ ਦੇ ਇਖਲਾਕੀ ਪਹਿਲੂ ਅਤੇ ਸਰਬੱਤ ਦੇ ਭਲੇ ਸੰਬੰਧੀ ਜਿਹੜੇ ਮਿਸ਼ਨ ਬਾਰੇ ਜਿਹੜਾ ਵਿਚਾਰ ਚਰਚਾ ਉਹਨਾਂ ਨੇ ਕੀਤੀ ਸੀ, ਔਰ ਆਪਾਂ ਉਸ ਦਾ ਜਵਾਬ ਦਿੱਤਾ ਸੀਗਾ। ਔਰ ਉਹਨਾਂ ਜਿਹੜੀ ਦੂਸਰੀ ਜਿਹੜਾ ਉਹਨਾਂ ਦਾ ਪਾਰਟ ਹੈ ਇਸ ਲਿਖਤ ਦਾ, ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੀਰ ਜਤਿੰਦਰ ਸਿੰਘ ਸਿਡਨੀ ਬੜੇ ਸੁਲਝੇ ਹੋਏ ਨੌਜਵਾਨ ਨੇ, ਬੜੇ ਕ੍ਰੀਏਟਿਵ ਉਹਨਾਂ ਦੇ ਥਾਟ ਨੇ, ਔਰ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਹਮੇਸ਼ਾ ਹੀ ਪ੍ਰਾਥਮਿਕਤਾ ਦੇ ਨਾਲ ਡਿਸਕਸ ਕਰਦੇ ਜੀ, ਕਿਉਂਕਿ ਪਿਛਲੇ ਵੀਕ ਫਰਾਈਡੇ ਔਰ ਉਹਨਾਂ ਦਾ ਜਿਹੜਾ ਟਾਈਟਲ ਵੀ ਆ ਉਹਨਾਂ ਦੀ ਲਿਖਤ ਦਾ, ਮੋਰਲ ਆਰਡਰ ਨਾਟ ਏ ਨਿਊ ਵਰਲਡ ਆਰਡਰ, ਖਾਲਿਸਤਾਨ ਐਜ਼ ਦਾ ਫਲੈਗ ਬੀਅਰਰ, ਆਰ ਵੀ ਮਾਰਚਿੰਗ ਔਰ ਮੀਅਰਲੀ ਵਾਚਿੰਗ, ਔਰ ਉਸ ਦਾ ਆਲਮੋਸਟ ਅੱਧਾ ਹਿੱਸਾ ਅਸੀਂ ਸਾਂਝਾ ਕਰ ਸਕੇ ਸੀ। ਹਾਲਾਂਕਿ ਇੱਕ ਲੜੀ ਹੁੰਦੀ ਹੈ, ਜਦੋਂ ਤੱਕ ਤੁਸੀਂ ਉਹ ਸਾਰੇ ਦੀ ਕੰਟੀਨਿਊਟੀ ਨਾਲ ਦੀ ਨਾਲ ਨਹੀਂ ਹੁੰਦਾ, ਉਹ ਸਵਾਦ ਤਾਂ ਨਹੀਂ ਹੁੰਦਾ, ਪਰ ਕਿਉਂਕਿ ਅਸੀਂ ਹੋਰ ਵੀ ਜਿਹੜਾ ਪਹਿਲਾ ਹਿੱਸਾ ਡਿਸਕਸ ਕੀਤਾ, ਇਸ ਲਈ ਉਸ ਦੇ ਸੈਕੰਡ ਪਾਰਟ ਨੂੰ ਜਿਹੜਾ ਉਹਨਾਂ ਨੇ ਜਿਹਦਾ ਹੈਡਿੰਗ ਦਿੱਤਾ ਹੈ ਕਿ ਵਿਜ਼ੀਬਲ ਸਾਈਨਸ ਵਾਈ ਦਾ ਐਡਵਰਸਰੀ ਇਜ਼ ਅਨਈਜ਼ੀ, ਕਿ ਜਿਹੜੀ ਸਾਡੀ ਸਟਰਗਲ ਹੈ, ਸਾਡਾ ਐਡਵਰਸਰੀ ਅਨਈਜ਼ੀ ਉਸ ਤੋਂ ਕਿਉਂ ਹੈ। Those who sacrificed their lives in the past did not extinguish the idea, they planted it. There is no vacuum where sacrifice once stood. Those who live under threat today yet continue to speak, openly deny adversaries their most powerful weapon, fear. The third generation, global, politically aware, technologically fluent and philosophically grounded, is not confused. This clarity is deeply unsettling to systems that survive on silence and division. ਹੁਣ ਜਦੋਂ ਦੁਸ਼ਮਣ ਡਰ ਦੇ ਹਥਿਆਰ ਨੂੰ ਵਰਤਦਾ ਹੈ, ਉੱਥੇ ਜੇਲਾਂ, ਝੂਠੇ ਪੁਲਿਸ ਮੁਕਾਬਲੇ ਔਰ ਹਿਊਮਿਲੀਏਸ਼ਨ, ਹੁਣ ਤਾਂ ਬੁਲਡੋਜ਼ਰ ਲੈ ਆਇਆ ਭਗਵੰਤ ਮਾਨ, ਘਰ ਢਾਹ ਦਿਓ, ਬਾਹਰ ਟਰਾਂਸਨੈਸ਼ਨਲ ਰਿਪਰੈਸ਼ਨ, ਕਿਲਿੰਗ। ਹੁਣ ਜਿਹੜੀ ਗੱਲ ਅਨਈਜ਼ੀ ਕਰ ਰਹੀ ਹੈ ਦੁਸ਼ਮਣ ਨੂੰ ਕਿ ਵੀ ਸਿੱਖ ਤਾਂ ਡਰੇ ਨਹੀਂ, ਡਰ ਦਾ ਮਤਲਬ ਸਾਇਲੈਂਟ ਕਰਵਾਉਣਾ ਸੀ, ਚੁੱਪ ਤਾਂ ਹੋਏ ਨਹੀਂ। ਸੋ ਇਹ ਉਹਨਾਂ ਦਾ ਕਹਿਣਾ ਕਿ ਵੀ ਅੱਜ ਜਦੋਂ ਅਸੀਂ, ਕਿਉਂਕਿ ਕੁਦਰਤੀ ਅੱਜ ਦੀ ਡਿਸਕਸ਼ਨ ਹੀ ਸਰਬੱਤ ਖਾਲਸਾ ਦੇ ਦੁਆਲੇ ਹੈ, 40 ਸਾਲ ਬਾਅਦ ਅਸੀਂ ਗੱਲ ਕਰ ਰਹੇ ਹਾਂ, 20 ਸਾਲ ਦੀ ਜਨਰੇਸ਼ਨ ਹੈ, ਹੁਣ ਤੀਸਰੀ ਜਨਰੇਸ਼ਨ ਹੈ ਜਿਹਨੇ ਝੰਡੇ ਚੁੱਕੇ ਹੋਏ ਨੇ, ਔਰ ਜਿਹੜੇ ਇਸ ਦੇ ਲਈ ਜਿਨ੍ਹਾਂ ਨੇ ਪਾਸਟ ਦੇ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਨੇ ਇਸ ਆਈਡੀਆ ਨੂੰ, ਇਸ ਜੋਤ ਨੂੰ, ਲੋ ਨੂੰ ਬੁਝਣ ਨਹੀਂ ਦਿੱਤਾ, ਉਹਨਾਂ ਨੇ ਉਹਨੂੰ ਪਲਾਂਟ ਕੀਤਾ, ਉਸ ਦੇ ਨੂੰ ਜਾਰੀ ਰੱਖਿਆ। ਕੋਈ ਵੈਕਿਊਮ ਨਹੀਂ ਹੈ ਸੈਕਰੀਫਾਈਸ ਦੇ ਵਿੱਚ। ਔਰ ਜਿਹੜੇ ਅੱਜ ਵੀ ਜਿਨ੍ਹਾਂ ਨੂੰ ਥ੍ਰੈਟ ਹੈ ਜਿਨ੍ਹਾਂ ਦੀ ਜ਼ਿੰਦਗੀ ਨੂੰ, ਉਹ ਕੋਈ ਡਰ ਕੇ ਚੁੱਪ ਨਹੀਂ ਕੀਤੇ ਹੋਏ, ਉਹ ਜਿਹੜਾ ਹੈ ਉਹ ਬੋਲ ਰਹੇ ਨੇ, ਔਰ ਦੁਸ਼ਮਣ ਦਾ ਜਿਹੜਾ ਪਾਵਰਫੁਲ ਵੈਪਨ ਫੀਅਰ ਹੈ ਉਹ ਨਾਕਾਮ ਹੋ ਰਿਹਾ। ਦਾ ਥਰਡ ਜਨਰੇਸ਼ਨ ਗਲੋਬਲ ਪੋਲੀਟੀਕਲੀ ਅਵੇਅਰ, ਜਿਹੜੀ ਤੀਸਰੀ ਜਨਰੇਸ਼ਨ ਹੈ, ਉਹ ਹੁਣ ਦੁਨੀਆ ਭਰ 'ਚ ਹੈ, ਪੋਲੀਟੀਕਲੀ ਪੂਰੀ ਜਾਗਰੂਕ ਹੈ, ਟੈਕਨੋਲੋਜੀਕਲੀ ਪੂਰੀ ਫਲੂਐਂਟ ਹੈ, ਔਰ ਸਿਧਾਂਤਕ ਤੌਰ ਦੇ ਉੱਤੇ ਵੈਲ ਗਰਾਊਂਡਡ ਹੈ, ਫਿਲੋਸੋਫੀਕਲੀ ਗਰਾਊਂਡਡ, ਇਜ਼ ਨਾਟ ਕਨਫਿਊਜ਼ਡ। ਪਹਿਲੀ ਜਨਰੇਸ਼ਨ ਦਾ ਜਿਵੇਂ ਸੀ, ਉਹ ਤਾਂ ਜਜ਼ਬਾਤੀ ਉਹਨਾਂ ਦੀ ਆਊਟਬਰਸਟ ਸੀ, ਉਹਨਾਂ 'ਚ ਬਾਕੀ ਸ਼ਾਇਦ ਜਿਹੜੀਆਂ ਐਬਿਲਿਟੀਜ਼ ਨਹੀਂ ਸੀਗੀਆਂ, ਉਹ ਜਜ਼ਬਾਤ ਦੇ ਨਾਲ ਹੀ ਇਸ ਪਾਸੇ ਤੁਰੇ। ਪਰ ਥਰਡ ਜਨਰੇਸ਼ਨ ਕਨਫਿਊਜ਼ਡ ਨਹੀਂ ਹੈ। ਇਹ ਜਿਹੜੀ ਕਲੈਰਿਟੀ ਹੈ, ਇਹ ਸਿਸਟਮ ਨੂੰ ਜਿਹੜਾ ਕਿ ਚੁੱਪ ਕਰਾਉਣ ਔਰ ਡਿਵਾਈਡ ਕਰਨ ਦੇ ਵਿੱਚ ਜਿਹਨਾਂ ਦੀ ਸਰਵਾਈਵਰ ਹੈ, ਉਹਨਾਂ ਨੂੰ ਬਹੁਤ ਤਕਲੀਫ ਦੇ ਰਿਹਾ। India may project confidence through rhetoric, but anxiety is visible in action, diplomatic isolation, silence in front of global power shifts, strained relations with neighbors, and an absence of moral courage on the world stage have produced sleepless nights. False pride combined with internal decay makes states most vulnerable. Guru Nanak identified this pattern centuries ago while witnessing Babur's invasion. False pride, confused faith, and failure to prepare for changing realities led to collapse. Today's actions show little learning from history.
ਹੁਣ ਭਾਵੇਂ ਜ਼ਬਾਨੀ ਕਲਾਮੀ ਭਾਰਤ ਦਮਗਜ਼ੇ ਮਾਰੇ, ਅਸੀਂ ਵਿਸ਼ਵ ਗੁਰੂ ਬਣ ਗਏ, ਅਸੀਂ ਦੂਜੇ, ਪਰ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲੀ ਹੋਈ ਹੈ। ਇਸ ਵੇਲੇ ਉਹਨਾਂ ਦੇ ਵਿੱਚ ਭੰਬਲ ਭੂਸ ਹੈ। ਡਿਪਲੋਮੈਟਿਕ ਤੌਰ ਦੇ ਉੱਤੇ ਉਹ ਆਈਸੋਲੇਟ ਹੋਏ ਹੋਏ ਨੇ। ਗਲੋਬਲ ਪਾਵਰ ਦੇ ਸਾਹਮਣੇ ਆ, ਟਰੰਪ ਦੇ ਸਾਹਮਣੇ ਕੁਸਕਦਾ ਹੀ ਨਹੀਂ ਹੈ। ਮੋਦੀ 80 ਵਾਰ ਉਹਨੇ ਕਿਹਾ ਮੈਂ ਸੀਜ਼ਫਾਇਰ ਕਰਾਇਆ, ਨਾਲ ਦੀ ਨਾਲ ਰਗੜਾ ਵੀ ਦੇ ਰਿਹਾ, ਚੁੱਪ ਕਰਕੇ ਬੈਠੇ ਨੇ। ਗਵਾਂਢੀਆਂ ਦੇ ਨਾਲ ਵੀ ਸੰਬੰਧ ਜਿਹੜੇ ਨੇ ਉਹ ਸਟ੍ਰੇਨਡ ਨੇ, ਉਹਨਾਂ ਦੇ ਵਿੱਚ ਖਿਚਾਅ ਹੈ। ਕੋਈ ਮੋਰਲ ਕਰੇਜ ਹੀ ਨਹੀਂ ਕਿ ਵਰਲਡ ਸਟੇਜ ਦੇ ਉੱਤੇ ਉਹ ਕੁਝ ਕਹਿ ਸਕਣ। ਉਹਨਾਂ ਦੀਆਂ ਰਾਤਾਂ ਜਿਹੜੀਆਂ ਹੈ ਉਹ ਨੀਂਦ ਤੋਂ ਬਿਨਾਂ ਨੇ। ਝੂਠਾ ਪ੍ਰਾਈਡ, ਅੰਦਰੂਨੀ ਤੌਰ ਦੇ ਉੱਤੇ ਡਿਕੇ ਹੋਣਾ, ਔਰ ਇਹ ਅੱਜ ਵਲਨਰੇਬਿਲਿਟੀ ਹੈ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਰ ਨੂੰ ਚੈਲੰਜ ਕੀਤਾ, ਜਿਹੜੀ 42 ਸੈਂਚਰੀਜ਼ ਅਗੋ, 5 ਸਦੀਆਂ ਪਹਿਲਾਂ, ਅੱਜ ਵੀ ਇਹ ਅੱਜ ਦੇ ਹਾਕਮ ਵੀ ਉਸੇ ਡਿਲਾਮਾ 'ਚੋਂ ਗੁਜ਼ਰ ਰਹੇ ਨੇ, ਕਿਉਂਕਿ ਇਹਨਾਂ ਨੇ ਇਤਿਹਾਸ ਤੋਂ ਕੁਝ ਸਿੱਖਿਆ ਨਹੀਂ ਹੈ। ਪੋਸਟ 1947 ਗਵਰਨੈਂਸ ਵਾਈਡਨਡ internal fault lines instead of healing them. Sikhs are the clearest example. Sikhs possess a natural love for their land and its people, yet the Hindu elite systematically work to alienate them. Today, no ordinary Sikh stands emotionally aligned with the Indian state, vocally or silently. This reality became unmistakable during recent military political moments, understood even by neutral observers. ਕਿ 1947 ਤੋਂ ਬਾਅਦ ਜਿਹੜੀਆਂ ਫਾਲਟ ਲਾਈਨਸ ਡਿਵੈਲਪ ਹੋਈਆਂ ਸਿੱਖ ਕੌਮ ਔਰ ਭਾਰਤ ਸਟੇਟ ਦੇ ਵਿੱਚ, ਸਿੱਖ ਉਹਦੇ ਸਿੱਧੀ ਉਦਾਹਰਣ ਨੇ। ਕਿਉਂਕਿ ਅਸੀਂ ਤਾਂ ਧਰਤੀ ਦੇ ਜਾਏ ਹੋਣ ਦੇ ਨਾਤੇ ਧਰਤੀ ਨੂੰ ਪਿਆਰ ਕਰਨ ਵਾਲੇ ਲੋਕ, ਲੇਕਿਨ ਇਹ ਜਿਹੜੀ ਹਿੰਦੂ ਬਹੁ ਗਿਣਤੀ, ਖਾਸ ਤੌਰ 'ਤੇ ਸ਼ਹਿਰੀ, ਜਿਨ੍ਹਾਂ ਬੜੀ ਸਿਸਟਮੈਟਿਕਲੀ ਵਿਉਂਤਬੱਧ ਤਰੀਕੇ ਨਾਲ ਸਿੱਖਾਂ ਨੂੰ ਮੁੱਖ ਧਾਰਾ ਤੋਂ ਪਾਸੇ ਕਰਨ 'ਚ, ਉਹਨਾਂ ਨੂੰ ਹਿਊਮੀਲੇਟ ਕਰਨ 'ਚ ਰੋਲ ਅਦਾ ਕੀਤਾ। ਅੱਜ ਹਰ ਜਿਹੜਾ ਆਰਡੀਨਰੀ ਸਿੱਖ ਹੈ ਉਸ ਨੂੰ ਇਸ ਗੱਲ ਦੀ ਸਮਝ ਹੈ ਕਿ ਉਹ ਕੋਈ ਇਮੋਸ਼ਨਲੀ ਹੁਣ ਅਲਾਈਨਡ ਨਹੀਂ ਹੈ ਇੰਡੀਅਨ ਸਟੇਟਸ ਦੇ ਨਾਲ। ਉਹ ਭਾਵੇਂ ਚੁੱਪ ਹੈ ਲੇਕਿਨ ਉਹ ਉਸ ਨਾਲ ਟੁੱਟਿਆ ਹੋਇਆ ਹੈ। ਇਹ ਜਦੋਂ ਹੁਣੇ ਹੀ ਭਾਰਤ ਪਾਕਿਸਤਾਨ 4 ਰੋਜ਼ਾ ਕਲੈਸ਼ ਮਈ ਦੇ ਮਹੀਨੇ 'ਚ ਪਿਛਲੇ ਵਰੇ ਹੋਇਆ, ਇਹ ਹਰ ਇੱਕ ਨੂੰ ਸਮਝ ਹੈ ਵੀ ਸਿੱਖਾਂ ਦਾ ਸਟੈਂਡ ਕੀ ਸੀ। ਇਹਦਾ ਮਤਲਬ ਇਹ ਹੈ ਕਿ ਇਹਨਾਂ ਵਰਿਆਂ ਦੇ ਵਿੱਚ ਬਹੁ ਗਿਣਤੀ ਦੀਆਂ ਨੀਤੀਆਂ ਨੇ ਕਿਵੇਂ ਸਿੱਖਾਂ ਨੂੰ ਜਿਹੜਾ ਕਿਸ ਪਾਸੇ ਵੱਲ ਧੱਕਿਆ। ਸਟੇਟ ਐਕਸ਼ਨਸ ਰਿਵੀਲ ਐਂਗਜ਼ਾਇਟੀ ਮੋਰ ਦੈਨ ਸਟਰੈਂਥ, selective arrest framed as moral cleanups, contradictory drug narratives, optics of reverence at gurdwaras without ethical consistency. Borders are sealed with electric fences, yet sympathy campaigns continue. If control were absolute, why the confusion? If legitimacy were secure, why the optics? ਉਹਨੇ ਬੜੀ ਉਹਨਾਂ ਨੇ ਪਤੇ ਦੀ ਗੱਲ ਕੀਤੀ ਹੈ ਕਿ ਜਿਹੜੀ ਸਟੇਟ ਦੇ ਐਕਸ਼ਨ ਨੇ ਉਹ ਦੱਸ ਰਹੇ ਨੇ ਸਟੇਟ ਕਿਵੇਂ ਚਿੰਤਾਤੁਰ ਵੀ ਹੈ, ਕਮਜ਼ੋਰੀ ਦੇ ਪੱਖ ਤੇ ਖੜੀ ਹੈ। ਉਹ ਗੱਲਾਂ ਜਾਂ ਦਮਗਜ਼ੇ ਜੋ ਮਰਜ਼ੀ ਮਾਰਨ, ਉਹਨਾਂ ਦੇ ਬਹੁਤ ਸਾਰੇ ਕੰਟਰਾਡਿਕਟਰੀ, ਇੱਕ ਦੂਜੇ ਨੂੰ ਕੱਟਣ ਵਾਲੇ ਉਹਨਾਂ ਦੇ ਜਿਹੜੇ ਨੇ ਉਹ ਨੈਰੇਟਿਵ ਨੇ। ਡਰੱਗ ਨੈਰੇਟਿਵ ਵੀ ਜਿਹੜਾ ਹੈ ਉਹ ਉਹਨਾਂ ਨੇ ਜਿਸ ਢੰਗ ਦੇ ਨਾਲ ਕ੍ਰੀਏਟ ਕੀਤਾ, ਔਰ ਜਿਵੇਂ ਗੁਰਦੁਆਰਿਆਂ ਲਈ ਸਤਿਕਾਰ, ਕਿਤੇ ਅਮਿਤ ਸ਼ਾਹ ਪੱਗ ਬੰਨ੍ਹ ਕੇ ਆ ਗਿਆ, ਕਿਤੇ ਮੋਦੀ ਆ ਗਿਆ, ਇਹ ਸਿਰਫ ਆਪਟਿਕ ਨੇ, ਕਿਉਂਕਿ ਉਹਦੇ 'ਚ ਕੋਈ ਐਥੀਕਲ ਕੰਸਿਸਟੈਂਸੀ ਨਹੀਂ ਹੈ, ਕਿਉਂਕਿ ਦਿਲੋਂ ਯਕੀਨ ਨਹੀਂ, ਦਿਲੋਂ ਤਾਂ ਐਲੀਮੀਨੇਟ ਕਰਨਾ ਚਾਹੁੰਦੇ ਨੇ ਉਹਨਾਂ ਦੀਆਂ ਨੀਤੀਆਂ। ਤੁਸੀਂ ਕੰਡਿਆਲੀ ਤਾਰ ਔਰ ਉਹਦੇ 'ਚ ਬਿਜਲੀ ਛੱਡ ਕੇ ਫੈਂਸ ਲਾਈ ਹੋਈ ਹੈ, ਪਰ ਤੁਸੀਂ ਜ਼ਬਾਨੀ ਦੇਖੋ ਜੀ ਅਸੀਂ ਖੋਲ੍ਹ ਦਿੱਤਾ ਕਰਤਾਰਪੁਰ। ਹੁਣ ਵੀ ਇੰਨੇ ਮਹੀਨੇ ਹੋ ਗਏ ਨੇ, ਮੈਚ ਵੀ ਖੇਲ ਰਹੇ ਨੇ ਕ੍ਰਿਕਟ ਦੇ ਪਾਕਿਸਤਾਨ ਨਾਲ, ਦੂਜੇ ਕਰਤਾਰਪੁਰ ਕੋਰੀਡੋਰ ਜਿਹੜਾ ਉਹ ਬੰਦ ਕੀਤਾ ਹੋਇਆ। ਔਰ ਜੇ ਤੁਹਾਡਾ ਕੰਟਰੋਲ ਐਬਸੋਲੂਟ ਹੁੰਦਾ ਤੇ ਫਿਰ ਕਨਫਿਊਜ਼ਨ 'ਚ ਤੁਸੀਂ ਤੁਹਾਨੂੰ ਕਿਉਂ ਜਿਹੜੀ ਹੈ ਉਹ ਇਸ ਕਿਸਮ ਦੀਆਂ ਨੌਟੰਕੀਆਂ ਦੀ ਲੋੜ ਪੈਂਦੀ ਹੈ ਆਪਟਿਕਸ ਦੀ। ਹਿਸਟਰੀ ਰਿਕਾਰਡ ਦਿਸ ਪੈਟਰਨ ਕਲੀਅਰਲੀ from L.K. Advani's intervention with the SGPC to curb Gurbani Shabds that broke Brahminical narratives, to Morarji Desai's refusal to accept Kada Prasad at Darbar Sahib in 1977, to repeated casual derogatory remarks by those in power. These are not isolated incidents. They arise from a worldview that divides humanity and sanctifies hierarchy. By invoking God, Gurmat shattered this worldview long ago, and that fracture still haunts its inheritors. ਕਿਹਾ ਵੀ ਇਹਨਾਂ ਦਾ ਜਦੋਂ L.K. ਅਡਵਾਨੀ ਨੇ
ਇਹ ਹੁਕਮ ਕੀਤਾ ਵੀ ਆਹ ਸ਼ਬਦ ਨਾ ਪੜ੍ਹੇ ਜਾਣ। ਔਰ ਉਸ ਤੋਂ ਈਵਨ ਜੂਨ 84 ਤੋਂ ਬਾਅਦ ਜਦੋਂ ਕੁੱਤਾ ਰਾਜ ਬਹਾਲੀਏ ਔਰ ਦੂਜੇ ਹਦਾਇਤਾਂ ਸੀ ਵੀ ਇਹ ਨਾ ਪੜ੍ਹੇ ਜਾਣ। ਮੁਰਾਰਜੀ ਦੇਸਾਈ ਨੇ ਪ੍ਰਸ਼ਾਦ ਲੈਣ ਤੋਂ ਹਰਿਮੰਦਰ ਸਾਹਿਬ 'ਚ ਨਾ ਕਰਤੀ। ਜਦੋਂ ਉਹਨੂੰ ਇਨਸਿਸਟ ਕੀਤਾ ਬਾਦਲ ਨੇ, ਕਹਿੰਦਾ ਮੈਂ ਕੁਨਕਾਰ ਨਹੀਂ ਖਾਤਾ, ਮੇਰੇ ਸਿਰ 'ਤੇ ਮਲ ਦੋ। ਉਹਨਾਂ ਨੇ ਯਾਦ ਕਰਵਾ ਔਰ ਉਹਨਾਂ ਨੇ ਕਿਹਾ ਵੀ ਲਗਾਤਾਰਤਾ ਦੇ ਨਾਲ ਜਿਹੜੇ ਪਾਵਰ 'ਚ ਨੇ ਇਸ ਕਿਸਮ ਦੀਆਂ ਜਿਹੜੀਆਂ ਨੇ ਕੋਈ ਆਈਸੋਲੇਟਡ ਇਵੈਂਟਸ ਨਹੀਂ ਨੇ। ਵਰਲਡ ਵਿਊ ਤੋਂ ਇਹ ਸਾਨੂੰ ਸਾਹਮਣੇ ਨਜ਼ਰ ਆਉਂਦਾ ਹੈ ਕਿ ਵੀ ਇਹ ਕਿਵੇਂ ਇਹਨਾਂ ਦੀ ਨੀਤੀ ਕੀ ਹੈ। ਔਰ ਗੁਰਮਤ ਜਿਹੜੀ ਹੈ ਇਹ ਸਾਰੇ ਨੂੰ ਬਹੁਤ ਪਹਿਲਾਂ ਐਕਸਪੋਜ਼ ਕਰ ਚੁੱਕੀ ਹੈ। ਪਰ ਇਹ ਜਿਹੜੀ ਗੁਰਮਤ ਦਾ ਸਿਧਾਂਤ ਔਰ ਸਿੱਖੀ ਦੀ ਹੋਂਦ ਇਹ ਜਿਹੜੇ ਅੱਜ ਪਾਵਰ 'ਚ ਨੇ ਇਹਨਾਂ ਨੂੰ ਬੇਚੈਨ ਕਰਦੀ ਹੈ ਜੀ। ਹੁਣ ਜਿਹੜਾ ਕੋਰ ਕੁਐਸਚਨ ਉਹਨਾਂ ਨੇ ਕਿਹਾ ਕਿ ਆਰ ਵੀ ਰੈਡੀ, ਕਿ ਅਸੀਂ ਜਿਸ ਸਟਰਗਲ ਵੱਲ ਹਾਂ ਅਸੀਂ ਕਿੱਥੇ ਖੜੇ ਹਾਂ। ਇਫ ਖਾਲਿਸਤਾਨ ਐਂਡ ਦ ਸਿੱਖ ਪੀਪਲ ਆਰ ਮੂਵਿੰਗ ਇਨ ਦ ਸੇਮ ਡਾਇਰੈਕਸ਼ਨ, ਦ ਰੀਅਲ ਕੁਐਸਚਨ ਇਜ਼ ਨਾਟ ਵੈਨ ਬਟ ਹਾਊ ਕੌਨਸ਼ੀਅਸਲੀ। ਸਵਾਲ ਇਹ ਨਹੀਂ ਹੈ ਵੀ ਕਦੋਂ, ਪਰ ਕਿਵੇਂ ਅਸੀਂ ਜਾਗਰੂਕਤਾ ਦੇ ਨਾਲ ਆਪਣੇ ਨਿਸ਼ਾਨੇ ਵੱਲ ਜਿਹੜਾ ਉਹ ਵੱਧ ਰਹੇ ਹਾਂ। ਆਰ ਵੀ ਪਰਫਾਰਮਿੰਗ ਅਰਦਾਸ ਐਜ਼ ਰਿਚੁਅਲ ਔਰ ਐਜ਼ ਕਮਿਟਮੈਂਟ। ਜਦੋਂ ਅਸੀਂ ਗੁਰੂ ਤੋਂ ਦਰ ਘਰ ਦੀ ਬੇਨਤੀ ਕਰਦੇ ਹਾਂ, ਕੀ ਇਹ ਇੱਕ ਰਿਚੁਅਲ ਹੈ ਜਾਂ ਸੱਚਮੁੱਚ ਸਾਡੇ ਅੰਦਰ ਹਲੂਣੇ ਜਾਂਦੇ ਨੇ, ਸਾਡੇ ਅੰਦਰੋਂ ਉਹ ਅਰਦਾਸ ਨਿਕਲਦੀ ਹੈ। ਆਰ ਵੀ ਪਰਫਾਰਮਿੰਗ ਅਰਦਾਸ ਐਜ਼ ਰਿਚੁਅਲ ਔਰ ਐਜ਼ ਕਮਿਟਮੈਂਟ। ਡੂ ਵੀ ਰਿਸਾਈਡ ਸਰਬੱਤ ਦਾ ਭਲਾ ਸਿੰਬੋਲਿਕਲੀ ਔਰ ਡੂ ਵੀ ਬਿਲਡ ਸਿਸਟਮ ਦੈਟ ਮੇਕ ਇਟ ਰੀਅਲ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਪੜ੍ਹਦੇ ਹਾਂ, ਪਰ ਕੀ ਅਸੀਂ ਉਸ ਸਿਸਟਮ ਨੂੰ ਬਿਲਡ ਕਰਨ ਦੇ ਲਈ ਜਾਂ ਉਸ ਦੇ ਵਿੱਚ ਸੱਚ ਦੇ ਵਿੱਚ ਯਕੀਨ ਕਰਦੇ ਹਾਂ ਕਿ ਵੀ ਅਸੀਂ ਸਰਬੱਤ ਦੇ ਭਲੇ ਦੇ ਲਈ ਜਿਹੜਾ ਹੈ ਉਹ ਆਪਣਾ ਆਪਾ ਭੇਟ ਕਰਦੇ ਹਾਂ। ਸਿਕਸ ਥਾਟ ਨੈਵਰ ਟਾਟ ਵੇਟਿੰਗ ਫਾਰ ਜਸਟਿਸ ਟੂ ਅਰਾਈਵ ਔਨ ਏ ਪਲੈਟਰ, ਸੇਵਾ ਕਰਤ ਹੋਏ ਨੈ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਦੇ ਸਿੱਖਾਂ ਨੇ ਬੀਤੇ ਦੇ ਜਦੋਂ ਅਸੀਂ ਕਰਦੇ ਉਹਨਾਂ ਨੂੰ ਇਹ ਨਹੀਂ ਹੈ ਵੀ ਕੋਈ ਚੀਜ਼ ਰਿੱਧੀ ਪੱਕੀ ਆ ਕੇ ਤੁਹਾਡੇ ਸਾਹਮਣੇ ਥਾਲੀ ਦੇ ਵਿੱਚ ਕਿਸੇ ਨੇ ਰੱਖ ਦੇਣੀ। ਤੁਹਾਨੂੰ ਕੰਮ ਕਰਨਾ, ਐਫਰਟ ਕਰਨਾ ਵੇ, ਉਦਮ ਕਰਿੰਦੇ ਆ ਜਿਉ ਤੂੰ, ਹੈ ਨਾ। ਇਹ ਸਾਡਾ ਹਿੱਸਾ ਹੈ, ਸੇਵਾ ਕਰਤ ਹੋਏ ਨਾ ਕਾਮੀ ਤਿਸ ਕੋ ਹੋਤ ਪ੍ਰਾਪਤ। ਫਿਰ ਸੈਲਫਲੈਸ ਸਰਵਿਸ ਇਜ਼ ਨਾਟ ਵਿਦਡਰਾਅਲ ਫਰਮ ਪੋਲਿਟਿਕਸ, ਇਟ ਇਜ਼ ਦਾ ਹਾਈਐਸਟ ਐਕਸਪ੍ਰੈਸ਼ਨ। ਤੁਸੀਂ ਕਹੋ ਜੀ ਸੈਲਫਲੈਸ ਨਿਸ਼ਕਾਮ, ਸਾਡਾ ਸਿਆਸਤ ਨਾਲ ਕੋਈ ਤਾਲੁਕ ਨਹੀਂ, ਇਹ ਹਾਈਐਸਟ ਫਾਰਮ ਹੈ ਤੁਹਾਡੀ ਸੇਵਾ ਦੀ। ਫਿਰ ਗੁਰਬਾਣੀ ਰਿਜੈਕਟਸ ਫੇਟਲਿਜ਼ਮ ਆਊਟਰਾਈਟ। ਜੇ ਕਹੋ ਜੀ ਦੇਖੋ ਆਪੇ ਬਣੇਗਾ, ਰੱਬ ਨਹੀਂ ਕਰ ਦੇਣਾ, ਸਿੱਖੀ ਰਿਜੈਕਟ ਕਰਦੀ ਹੈ। ਸਭ ਕੁਛ ਕਰਨਾ ਯੋਗ ਹੈ, ਆਪੇ ਕਰੇ ਸੋ ਹੋਏ, ਜੋ ਤਿਸ ਭਾਵੈ ਸੋ ਕਰੇ, ਗੁਰਮੁਖ ਬੂਝੈ ਕੋਏ। ਕਿ ਅਲਟੀਮੇਟਲੀ ਅਕਾਲ ਪੁਰਖ ਦੇ ਭਾਣੇ 'ਚ ਹੁੰਦਾ ਹੈ, ਲੇਕਿਨ ਸਾਨੂੰ ਸਮਰੱਥ ਬਣਾਇਆ ਹਿਊਮਨ ਬੀਇੰਗ, ਦਿਮਾਗ, ਸਾਧਨ ਸਭ ਕੁਛ ਕਰਨਾ ਯੋਗ ਹੈ, ਆਪੇ ਕਰੇ ਸੋ ਹੋਏ। ਪਰ ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਤਾਂ ਨਾਨਕ ਉਤਰੇ ਚਿੰਤ। ਇਹ ਐਫਰਟ ਕਰਨਾ ਪੈਂਦਾ। ਹੁਕਮ ਇਜ਼ ਨਾਟ ਐਨ ਐਕਸਕਿਊਜ਼ ਫਾਰ ਪੈਸਿਵਿਟੀ ਕਿ ਜੀ ਤੁਸੀਂ ਨਿਠੱਲੇ ਬਣ ਕੇ ਬਹਿਓ ਜੀ, ਹੁਕਮ 'ਚ ਹੋ ਰਿਹਾ ਜੀ, ਸਭ ਹੁਕਮ 'ਚ ਹੋ ਰਿਹਾ। ਇਟ ਇਜ਼ ਡਿਮਾਂਡ ਟੂ ਅਲਾਈਨ ਐਫਰਟ ਵਿਦ ਕੌਨਸ਼ੀਅਸ। ਹੁਕਮ ਦਾ ਮਤਲਬ ਹੈ ਕਿ ਆਪਣੀ ਕੌਨਸ਼ੀਅਸ ਨੂੰ, ਜ਼ਮੀਰ ਨੂੰ, ਅੰਤःਕਰਨ ਨੂੰ ਉਸ ਰੱਬ ਦੇ ਨਾਲ ਜੋੜ ਕੇ ਉਸ ਐਫਰਟ ਨੂੰ ਅੱਗੇ ਤੋਰਨਾ। ਬੇਗਮਪੁਰਾ ਬਲੂਪ੍ਰਿੰਟ ਫਾਰ ਦਾ ਪ੍ਰੈਜ਼ੈਂਟ, ਜਿੱਥੇ ਕੋਈ ਗਮ ਨਹੀਂ ਹੈ, ਸਾਡਾ ਬਲੂਪ੍ਰਿੰਟ ਹੈ। ਭਗਤ ਰਵਿਦਾਸ ਜੀ ਬੇਗਮਪੁਰਾ ਵਾਜ਼ ਨਾਟ ਫੈਂਟੈਸੀ। ਇਹ ਕੋਈ ਇਮੈਜੀਨੇਸ਼ਨ, ਕੋਈ ਇਥਰੀਅਲ ਜ਼ੋਨ ਦੀ ਗੱਲ ਨਹੀਂ ਹੈ ਕਿ ਜਿੱਥੇ ਦਰਗਾਹ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਜਿੱਥੇ ਕੋਈ ਗਮ ਨਹੀਂ ਹੈ। ਇਹ ਜਿਹੜਾ ਇਟ ਵਾਜ਼ ਏ ਵੈਲਫੇਅਰ ਸਟੇਟ ਵਿਦਾਊਟ ਹਿਊਮਿਲੇਸ਼ਨ, ਵੇਅਰ ਨੋ ਵਨ ਬੈਗਸ ਬਿਕੋਜ਼ ਨੋ ਵਨ ਹੋਰਡਸ। ਬੈਗ ਤਾਂ ਕਰੋਗੇ ਕਿ ਇੱਕ ਨੇ ਜਿਹੜੀ ਹੈ ਉਹ ਅੰਦਰ ਸਟੋਰੇਜ ਕੀਤੀ ਹੋਈ ਹੈ। ਇੱਥੇ ਤਾਂ ਉਹ ਸਿਸਟਮ ਹੈ ਜਿਹੜਾ ਓਪਨ ਹੈ, ਸਭ ਦੇ ਲਈ ਹੈ। Today, when nearly 80% of population depends on government aid for food, it is not due to scarcity, but accumulation by political elites since 1947, when names linked to offshore wealth are hidden under sealed covers in the name of reputation, while millions lose dignity, truth stands exposed without leaks. ਹੁਣ ਅਡਾਨੀ ਨੂੰ 1 ਸਾਲ ਹੋ ਗਿਆ, ਨਿਊਯਾਰਕ ਦੇ ਕੋਰਟ ਦੇ ਸੰਮਣ ਨੇ ਉਹਨੂੰ ਸਰਵੇ ਨਹੀਂ ਕਰ ਰਹੇ। ਹੁਣ ਕੋਰਟ ਨੇ ਦੂਜਾ ਰਸਤਾ ਹੁਣ ਇਹ ਹੈ, ਲੁੱਟ ਕੇ ਇੱਥੇ ਆਏ ਹੋਏ ਨੇ, ਇੱਥੇ ਵੀ ਲੁੱਟ ਮਚਾਈ ਹੋਈ ਹੈ, ਤੇ ਉੱਥੇ ਲੋਕ ਜਿਹੜੇ ਨੇ 80 ਕਰੋੜ
ਉਹ 5 ਕਿਲੋ ਅਨਾਜ ਦੇ ਉੱਤੇ ਬੈਠੇ ਨੇ। ਸੋ ਇਨ ਸੱਚ ਏ ਵਰਡ ਗੁਰਬਾਣੀ ਇਜ਼ ਨਾਟ ਸਪਿਰਿਚੁਅਲ ਪੋਇਟਰੀ, ਇਟ ਇਜ਼ ਪੋਲਿਸੀ ਵਿਜ਼ਡਮ। ਇਹ ਸਿਰਫ ਇੱਕ ਰੂਹਾਨੀ ਕਲਾਮ ਨਹੀਂ ਹੈ, ਇਹ ਸਿਆਸੀ ਸਿਆਣਪ ਵੀ ਹੈ ਜਿਹੜੀ ਐਪਲੀਕੇਬਲ ਹੈ ਸਾਰੇ ਸਿਸਟਮ ਦੇ ਵਿੱਚ। ਔਰ ਅਖੀਰ 'ਚ ਉਹਨਾਂ ਨੇ ਕਿਹਾ ਸੋਵਰਨਿਟੀ ਐਜ਼ ਰਿਸਪੌਂਸਿਬਿਲਿਟੀ ਨਾਟ ਸੁਪਰਾਮੇਸੀ। ਇਹ ਪ੍ਰਭੂ ਸੱਤਾ ਬਾਦਸ਼ਾਹਤ ਹਾਸਲ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ। ਗੁਰਬਾਣੀ ਐਂਡ ਸਿੱਖ ਹਿਸਟਰੀ ਟੀਚ that Sikhs are born sovereign, not to dominate, but to serve without fear. ਪੈ ਕਾਹੂ ਕੋ ਦੇਤ ਨੇ ਨੈ ਪੈ ਮਾਨਤਾਨ। Sovereignty is the condition under which human potential fully blooms and is offered back for the construction of mankind. ਕਿਉਂਕਿ ਜਦੋਂ sovereignty ਦੇ ਵਿੱਚ ਤੁਹਾਡਾ ਪੂਰਾ ਹਿਊਮਨ ਪੋਟੈਂਸ਼ੀਅਲ ਫਿਜ਼ੀਕਲ, ਮੈਂਟਲ, ਸੋਸ਼ਲ, ਸਪਿਰਿਚੁਅਲ ਇਹ ਬਲੂਮ ਕਰਦਾ ਹੈ, ਫਿਰ ਹੀ ਉਹਦੇ ਚੋਂ ਜਿਹੜਾ ਹੈ ਇਨਸਾਨੀਅਤ ਦਾ ਭਲਾ, ਸਰਬੱਤ ਦਾ ਭਲਾ ਹੋ ਸਕਦਾ ਹੈ। ਇਸੇ ਲਈ ਖਾਲਸੇ ਨੂੰ ਡਿਫਾਈਨ ਕੀਤਾ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ। ਕਬੀਰ ਪਾਤਸ਼ਾਹ। ਦਿਸ ਇਜ਼ ਨਾਟ ਏ ਕਾਲ ਟੂ ਹੇਟਰੇਡ ਔਰ chaos, ਇਟ ਇਜ਼ ਏ ਕਾਲ ਟੂ ਅਨਸ਼ੇਕੇਬਲ ਮੋਰਲ ਕਲੈਰਿਟੀ। ਇਹ ਨਾ ਹਿੱਲਣ ਵਾਲੀ ਤੁਹਾਡੀ ਇਖਲਾਕੀ ਜਿਹੜੀ ਆ ਸੂਝ ਹੈ, ਕਨਕਲੂਜਨ। ਵਟ ਇਜ਼ ਦਾ ਵਰਲਡ ਵੇਟਿੰਗ ਫॉर ਐਂਡ ਵਟ ਆਰ ਵੀ ਵੇਟਿੰਗ ਫॉर। ਦੁਨੀਆ ਕੀ ਦੇਖ ਰਹੀ ਹੈ ਔਰ ਅਸੀਂ ਕੀ ਦੇਖ ਰਹੇ ਹਾਂ। ਐਜ਼ ਦਾ ਵਰਲਡ ਐਜਿਸ ਟੂਵਰਡਸ ਅਨਦਰ ਗਲੋਬਲ ਰਪਚਰ ਲਫ਼ਜ਼ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵਰਲਡ ਇਕਨੋਮਿਕ ਫੋਰਮ ਡੇਵਸ ਸਵਿਟਜ਼ਰਲੈਂਡ ਯੂਜ਼ ਕੀਤਾ ਕਿ ਵੀ ਵਰਲਡ ਆਰਡਰ ਰਪਚਰ ਦੀ ਗੱਲ, ਇਹਨਾਂ ਨੇ ਵੀ ਰਪਚਰ ਲਫ਼ਜ਼ ਇਸਤੇਮਾਲ। As the world edges towards another global rupture, it's not searching for a new superpower. ਹੁਣ ਇਹ ਨਹੀਂ ਹੈ ਕਿ ਵੀ ਕੋਈ ਹੋਰ ਸੁਪਰ ਪਾਵਰ ਲੱਭ ਰਿਹਾ। It is searching for a system that puts humanity first. ਉਹ ਸਿਸਟਮ ਗੁਰਮਤ ਤੋਂ ਬਿਨਾਂ ਹੋਰ ਕਿਹੜਾ ਹੈ ਜਿੱਥੇ ਇਨਸਾਨੀਅਤ ਹੀ ਕਰਕਸ ਹੈ। ਡੈਮੋਕ੍ਰੈਟਿਕ ਫਾਰਮਸ ਵਿਦਾਊਟ ਐਥਿਕਸ ਹੈਵ ਫੇਲਡ। ਅਸੀਂ ਡੈਮੋਕ੍ਰੇਸੀਜ਼ ਦੇ ਨਾਂ ਤਾਂ ਇੰਡੀਆ ਡੈਮੋਕ੍ਰੇਸੀ ਸੀ, ਦੇਖ ਰਹੇ ਹਾਂ ਵੀ ਕੀ ਹੋ ਰਿਹਾ ਜਿੱਥੇ ਐਥਿਕਸ ਨਹੀਂ ਹੈ ਉਹ ਫੇਲ ਹੋਈਆਂ। ਹਾਇਰਾਰਕੀਜ਼ ਸੈਂਕਟੀਫਾਈਡ ਬਾਈ ਰਿਲੀਜਨ ਹੈਵ ਕਾਜ਼ਡ ਇਮੈਸ਼ਰੇਬਲ ਹਾਰਮ। ਜਿੱਥੇ ਹਾਇਰਾਰਕੀਜ਼ ਨੇ ਔਰ ਉਹਨੂੰ ਧਰਮ ਦਾ ਠੱਪਾ ਲੱਗਾ ਹੋਇਆ, ਉਹਨੇ ਤਾਂ ਨਾ ਮਾਪੇ ਜਾਣ ਵਾਲਾ ਨੁਕਸਾਨ ਕੀਤਾ। ਗੁਰਮਤ ਆਫਰਸ ਏ ਲਾਈਟ ਨਾਟ ਜਸਟ ਫॉर ਸਿੱਖਸ ਬਟ ਫॉर ਮੈਨਕਾਈਂਡ। ਗੁਰਮਤ ਸਿਰਫ ਸਿੱਖਾਂ ਦੇ ਲਈ ਨਹੀਂ, ਖਾਲਿਸਤਾਨ ਅਸੀਂ ਜਦੋਂ ਇਨਸਾਨੀਅਤ ਦੇ ਲਈ ਇੱਕ ਰੋਲ ਮਾਡਲ ਸਟੇਟ ਦੀ ਗੱਲ ਕਰਦੇ ਹਾਂ, ਦਾ ਕੁਐਸਚਨ ਇਜ਼ ਨੋ ਲੋਂਗਰ ਵੈਦਰ ਖਾਲਿਸਤਾਨ ਇਜ਼ ਅਪਰੋਚਿੰਗ। ਇਹ ਨਹੀਂ ਹੈ ਸਵਾਲ ਕਿ ਜੀ ਖਾਲਿਸਤਾਨ ਆ ਰਿਹਾ। ਦਾ ਕੁਐਸਚਨ ਇਜ਼ ਵੈਦਰ ਸਿੱਖਸ ਆਰ ਪ੍ਰੀਪੇਅਰਡ ਇੰਟਰਨਲੀ, ਐਥੀਕਲੀ, ਕਲੈਕਟਿਵਲੀ ਟੂ ਲੀਡ ਬਾਈ ਐਗਜ਼ਾਮਪਲ। ਤੁਹਾਡੇ ਅਖਲਾਕ, ਤੁਹਾਡੇ ਕਿਰਦਾਰ ਚੋਂ, ਗੱਲਾਂ ਚੋਂ ਨਹੀਂ, ਰੈਟਰਿਕ ਚੋਂ ਨਹੀਂ। ਸਟੈਂਡਿੰਗ ਵਿਦ ਦਾ ਗੁਰੂਜ਼ ਵਿਜ਼ਡਮ is not separatism from humanity. ਅਲਗਾਵਵਾਦ ਨਹੀਂ ਹੈ, ਇਨਸਾਨੀਅਤ ਨਾਲੋਂ ਵੱਖ ਨਹੀਂ ਹੈ। ਅਸੀਂ ਤਾਂ ਗੁਰੂ ਦੇ ਉਹ ਸਿਆਣਪ ਦੇ ਉੱਤੇ ਪਹਿਰਾ ਦਿੰਦੇ ਹਾਂ। ਇਟ ਇਜ਼ ਕਮਿਟਮੈਂਟ ਟੂ ਇਟ। ਆਰ ਵੀ ਮਾਰਚਿੰਗ ਔਰ ਮੀਅਰਲੀ ਵਾਚਿੰਗ। ਕਿ ਸੱਚਮੁੱਚ ਅਸੀਂ ਇਹਨਾਂ ਵੈਲਿਊਜ਼ ਦੇ ਨਾਲ ਜਿਹਦੇ 'ਚ ਸਾਡਾ ਕਿਰਦਾਰ ਉਹ ਹੈ ਟਰੂਲੀ, ਉਸ ਦੇ ਨਾਲ ਅਸੀਂ ਮਾਰਚ ਕਰ ਰਹੇ ਹਾਂ ਜਾਂ ਮਹਿਜ਼ ਇੱਕ ਤਮਾਸ਼ਬੀਨ ਬਣੇ ਹੋਏ ਹਾਂ। ਸੋ ਇਹ ਉਹਨਾਂ ਦੀ ਲਿਖਤ ਹੈ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।